ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਰੋਤਿਓ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 12 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਮੈਡੀਕੇਅਰ ਦੇ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਚੱਲ ਰਿਹਾ ਮੈਡੀਕਲ ਹੈ, ਉਸ ਦੇ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 4159090503। ਅਮਰਜੀਤ ਸਿੰਘ ਫਰਜ਼ਨੋ, ਗੁਰਚਰਨ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ, ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ, ਵਿਸਕਾਂਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸਾਰਾ ਦਿਨ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਨਾਰਦਰਨ ਕੈਲੀਫੋਰਨੀਆ 'ਚ, ਬੇ ਏਰੀਏ ਦੇ ਵਿੱਚ ਕਾਫੀ ਵਧੀਆ ਰਿਹਾ। ਧੁੱਪ ਵੀ ਰਹੀ ਹੈਗੀ ਆ ਤੇ ਮੀਂਹ ਤੋਂ ਬ੍ਰੇਕ ਮਿਲੀ ਹੈਗੀ ਆ। ਪਰ ਨਵਾਂ ਜੋ ਸਿਸਟਮ ਆ ਰਿਹਾ, ਨੈਕਸਟ ਜਿਹੜਾ ਸੀਰੀਜ਼ ਆਫ ਸਟਾਰਮਸ ਦੇ ਵਿੱਚ ਆ ਨਾਰਦਰਨ ਤੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ, ਉਹ ਇਸ ਵੀਕਐਂਡ ਸ਼ੁਰੂ ਹੋ ਜਾਣਾ ਆ। ਸੋ ਵੀਰਵਾਰ ਨੂੰ ਆਪਾਂ ਕਹਿ ਸਕਦੇ ਬ੍ਰੇਕ ਮਿਲ ਗਈ ਆ ਤੇ ਸ਼ੁੱਕਰਵਾਰ ਰਾਤ ਨੂੰ ਜਿਹੜਾ ਆ ਮੀਂਹ ਪੈਣਾ ਸ਼ੁਰੂ ਹੋ ਜਾਣਾ। ਵੀਕਐਂਡ ਦੇ ਵਿੱਚ ਸੈਚਰਡੇ ਮਾਰਨਿੰਗ ਤੇ ਲੈ ਕੇ ਮੰਡੇ ਆਫਟਰਨੂਨ ਤੱਕ ਜੋ ਮੀਂਹ ਪਵੇਗਾ, ਨੈਸ਼ਨਲ ਵੈਦਰ ਸਰਵਿਸ ਨੇ ਇੱਕ ਵਾਰੀ ਫੇਰ ਫਲੱਡ ਵਾਰਨਿੰਗ ਇਸ਼ੂ ਕੀਤੀ ਹੈਗੀ ਆ। ਜਦੋਂ ਹੀ ਇਹ ਮੀਂਹ ਸ਼ੁਰੂ ਹੋਊਗਾ ਤੇ ਉਹ ਤੋਂ ਬਾਅਦ ਚਾਂਸ ਕਾਫੀ ਆ, ਕਹਿੰਦੇ ਵੀ 1.5 ਇੰਚ ਤੱਕ ਨਾਰਥ ਵੇ ਦੇ ਵਿੱਚ, ਅੱਧੇ ਇੰਚ ਤੱਕ ਸੈਨ ਫਰਾਂਸਿਸਕੋ ਪੈਨਿਨਸੂਲਾ ਦੇ ਵਿੱਚ ਤੇ ਈਸਟ ਵੇ ਦੇ ਵਿੱਚ। ਇਸੇ ਤਰ੍ਹਾਂ ਜਿਹੜੀਆਂ ਪਹਾੜੀਆਂ 5000 ਫੁੱਟ ਤੋਂ ਉਚਾਈ ਤੇ ਆ, ਉੱਥੇ 2 ਤੋਂ ਲੈ ਕੇ 3 ਫੁੱਟ ਤੱਕ ਸਨੋ ਪੈਣ ਦੀ ਹੋਰ ਆਸ ਹੈਗੀ ਆ। ਸੋ ਕੱਲ ਦਾ ਦਿਨ ਵੀ ਹੋਪਫੁਲੀ ਸੁੱਕਾ ਰਹੂਗਾ, ਉਸ ਤੋਂ ਬਾਅਦ ਫੇਰ ਜੋ ਮੀਂਹ ਆਏਗਾ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਨਵਾਂ ਜਿਹੜਾ ਆ ਸਟਾਰਮ ਆ ਉਹ ਵੱਧ ਰਿਹਾ ਹੈ ਕੈਲੀਫੋਰਨੀਆ ਵੱਲ। ਸੋ ਸਾਰੇ ਜਾਣੇ ਆਪਣੇ ਹਿਸਾਬ ਦੇ ਨਾਲ ਜਿਹੜੀ ਇਸ ਨੂੰ ਤਿਆਰੀ ਜਿਹੜੀ ਆ ਉਹ ਕਰੀ ਰੱਖੋ। ਰੁੱਖਾਂ ਦੇ ਡਿੱਗਣ ਦਾ ਖਤਰਾ ਤੇ ਬਿਜਲੀ ਜਾਣ ਦੀ ਜਿਹੜੀ ਸੰਭਾਵਨਾ ਆ ਉਹ ਫਿਰ ਇਸ ਦੇ ਨਾਲ ਉੱਦਾਂ ਹੀ ਜਿਹੜੀ ਉਹ ਰਹੂਗੀ। ਕਹਿੰਦੇ ਵੀ ਸੈਕਰਾਮੈਂਟੋ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਰੀਸੈਂਟ ਫਲੱਡਿੰਗ ਜਿਹੜੀ ਉਹ ਦੇਖੀ ਗਈ ਆ, ਉਹਦੇ ਵਿੱਚ ਇੱਕ ਕਾਰਨ ਇਹ ਵੀ ਰਿਹਾ ਵੀ ਜਿਹੜੇ ਪੰਪ ਕਰਨ ਵਾਲੇ, ਪਾਣੀ ਪੰਪ ਕਰਨ ਵਾਲੇ ਜਿਹੜੇ ਪਲਾਂਟਸ ਆ, ਉਸ ਦੀ ਪਾਵਰ ਜਿਹੜੀ ਉਹ ਚਲੀ ਗਈ ਸੀਗੀ ਤੇ ਪਾਣੀ ਜਿਹੜਾ ਉਸ ਤੋਂ ਕੱਢਣ ਨੂੰ ਕੋਈ ਹੋਰ ਚਾਰਾ ਜਿਹੜਾ ਉਹ ਨਹੀਂ ਰਿਹਾ ਸੀਗਾ। ਸੋ ਜਦੋਂ ਪਿਛਲੇ ਵੀਕਐਂਡ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਰਿਹਾ ਸੀਗਾ ਸੈਕਰਾਮੈਂਟੋ ਦੇ ਵਿੱਚ, ਉਹਦੇ ਪਿੱਛੇ ਨਾਲ ਇੱਕ ਕਾਰਨ ਇਹ ਵੀ ਜਿਹੜਾ ਹੋ ਰਿਹਾ ਸੀਗਾ, ਇਲੈਕਟ੍ਰੀਕਲ ਰੂਮ ਉਹਦੇ ਜਿੱਥੇ ਇਕੁਇਪਮੈਂਟ ਨੇ ਕੰਮ ਕਰਨਾ ਸੀ, ਉਸ ਦੀ ਬਿਜਲੀ ਜਿਹੜੀ ਆ ਉਹ ਗੁੱਲ ਹੋ ਗਈ ਸੀ। ਸੋ ਇਸ ਵਾਰ ਹੋਪਫੁਲੀ ਇਹ ਤਿਆਰੀ ਰੱਖਣ, ਜੇ ਬਿਜਲੀ ਭਾਈ ਦੁਬਾਰਾ ਚਲੇ ਗਈ ਤਾਂ ਫਿਰ ਇਹਨਾਂ ਨੂੰ ਕਿੱਦਾਂ ਰਨ ਕਰਨਾ ਹੈਗਾ ਆ। ਜੀ, ਸੋ ਬਹੁਤ ਸਾਰੀਆਂ ਲੋਕਾਂ ਦੀ ਜੋ ਬਿਜਲੀ ਚਲ ਗਈ ਸੀ ਸੈਕਰਾਮੈਂਟੋ ਏਰੀਏ 'ਚ, ਮੈਜੋਰਟੀ 'ਚ ਉਹਨਾਂ ਦੀ ਵਾਪਸ ਆ ਗਈ ਹੈਗੀ ਆ। ਹਜੇ ਵੀ ਕੁਝ ਕੁ ਘਰ ਹੈਗੇ ਜਿਨ੍ਹਾਂ ਦੀ ਬਿਜਲੀ ਗਈ ਆ। ਇੱਕ ਟਾਈਮ ਦੇ ਉੱਤੇ 3.5 ਲੱਖ ਦੇ ਕਰੀਬ ਕੈਲੀਫੋਰਨੀਅਨਸ ਬਿਨਾਂ ਬਿਜਲੀ ਤੋਂ ਸੀਗੇ। ਸੋ ਸਾਰਾ ਕਲੀਨ ਅਪ ਚੱਲ ਰਿਹਾ। ਜਿੱਥੇ ਹੁਣ ਟਰੀ ਡਿਗੇ ਹੋਏ ਸੀਗੇ, ਮੱਡ ਹੈਗਾ ਆ, ਉਹ ਸਾਰੇ ਕਾਸੇ ਨੂੰ ਕਲੀਨ ਕਰਨ ਦੇ ਵਿੱਚ ਲੋਕ ਲੱਗੇ ਹੋਏ ਹੈਗੇ ਆ। ਸੈਕਰਾਮੈਂਟੋ ਦਾ ਜਿਹੜਾ ਦਰਿਆ ਹੈਗਾ ਆ, ਬਿਲਕੁਲ ਬ੍ਰਿਜ ਨੂੰ ਛੂਹ ਕੇ ਉੱਥੋਂ ਪਾਣੀ ਜਿਹੜਾ ਲੰਘ ਰਿਹਾ ਆ, ਇੰਨਾ ਜ਼ਿਆਦਾ ਜਿਹੜਾ ਉਹਦੇ ਵਿੱਚ ਪਾਣੀ ਹੋਇਆ ਹੈਗਾ ਆ ਜੀ। ਤੇ ਬਾਕੀ ਦੇਖਦੇ ਆ ਹੁਣ ਆਉਣ ਵਾਲੇ ਵੀਕਐਂਡ ਦੇ ਵਿੱਚ ਕਿੰਨਾ ਕੁ ਅਸਰ ਜਿਹੜਾ ਅਗਲਾ ਐਟਮੋਸਫੇਰਿਕ ਰਿਵਰ ਆਉਣਾ ਆ ਉਹਦੇ ਨਾਲ ਹੁੰਦਾ ਹੈਗਾ।
ਜੀ ਬਿਲਕੁਲ, ਕੱਲ੍ਹ ਤੋਂ ਮੀਂਹ ਪੈਣਾ ਜਿਹੜਾ ਉਹ ਸ਼ੁਰੂ ਹੋ ਜਾਊਗਾ ਤੇ ਸ਼ਨੀਚਰ ਐਤਵਾਰ ਸਭ ਤੋਂ ਵੱਧ ਮੀਂਹ ਪੈਣ ਦੀਆਂ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇੱਕ ਸਪੈਸ਼ਲ ਕੌਂਸਲ ਜਿਹੜਾ ਆ ਅਪੁਆਇੰਟ ਕਰ ਦਿੱਤਾ ਆ ਪ੍ਰੈਜ਼ੀਡੈਂਟ ਬਾਈਡਨ ਦੇ ਪ੍ਰਾਈਵੇਟ ਆਫਿਸ ਤੇ ਉਹਨਾਂ ਦੇ ਘਰ ਦੇ ਗਰਾਜ ਦੇ ਵਿੱਚੋਂ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਲੱਭੇ ਆ ਉਸ ਦੀ ਇਨਵੈਸਟੀਗੇਸ਼ਨ ਜਿਹੜਾ ਉਹ ਕਰਨ ਦੇ ਲਈ। ਸੋ ਰਿਪਬਲਿਕਨਸ ਕੱਲ੍ਹ ਹੀ ਜਿਹੜੇ ਉਹ ਕਹਿ ਰਹੇ ਸੀਗੇ ਵੀ ਕਹਿੰਦੇ ਵੀ ਕਾਫੀ ਗੁੱਸਾ ਆਊਗਾ ਜੇ ਟਰੰਪ ਹੋਣਾ ਦੇ ਜਿਹੜੇ ਡਾਕੂਮੈਂਟਸ ਉਸ ਦੀ ਜਾਂਚ ਕਰਨ ਦੇ ਲਈ ਸਪੈਸ਼ਲ ਕੌਂਸਲ ਤਾਂ ਲਾ ਦਿੱਤਾ ਤੇ ਪਰ ਜਿਹੜੇ ਆ ਅਟਾਰਨੀ ਜਨਰਲ ਹੁਣੀ ਜੇ ਬਾਈਡਨ ਹੋਣਾ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਉਹ ਨਹੀਂ ਲਾਉਂਦੇ। ਵਾਈਟ ਹਾਊਸ ਨੇ ਕਿਹਾ ਵੀ ਉਹ ਪੂਰੀ ਤਰ੍ਹਾਂ ਕਾਰਪੋਰੇਟ ਇਸ ਦੇ ਵਿੱਚ ਕਰਨਗੇ ਤੇ ਉਹਨਾਂ ਨੇ ਕਿਹਾ ਵੀ ਇਹ ਅਨਇੰਟੈਂਸ਼ਨਲ ਐਰਰ ਸੀਗੇ, ਆਪਣੇ ਵੱਲੋਂ ਸਫਾਈ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਸਗੋਂ ਸਾਡੇ ਬੰਦਿਆਂ ਨੇ ਹੀ ਜਿਹੜੇ ਇਹ ਲੱਭ ਕੇ ਜਿਹੜੇ ਦਸਤਾਵੇਜ਼ਾਂ ਦੇ ਬਾਰੇ ਜਾਣਕਾਰੀ ਦਿੱਤੀ ਆ। ਮੈਕਸੀਕੋ ਦੇ ਵਿੱਚ ਬੋਲ ਰਹੇ ਸੀ ਕਿ ਪ੍ਰੈਜ਼ੀਡੈਂਟ ਨੇ ਕਿਹਾ ਵੀ ਜਿਹੜੇ ਗਰਾਜ ਦੇ ਵਿੱਚ ਡਾਕੂਮੈਂਟ ਲੱਭੇ ਆ ਉੱਥੇ ਮੇਰੀ ਕਾਰਵੈਟ ਵੀ ਜਿਹੜੀ ਆ ਉੱਥੇ ਹੀ ਲੌਕ ਕਰਕੇ ਰੱਖੀ ਹੈ। ਕਹਿੰਦੇ ਇਹ ਨਹੀਂ ਆ ਵੀ ਜਿੱਦਾਂ ਸਟਰੀਟ ਤੇ ਜਿਹੜੇ ਡਾਕੂਮੈਂਟ ਆ ਉਹ ਪਏ ਹੋਣ। ਇੱਕ ਜਿਹੜੇ ਪੈਨ ਬਾਈਡਨ ਸੈਂਟਰ ਹੈਗਾ ਆ ਇਹਨਾਂ ਦਾ ਪ੍ਰਾਈਵੇਟ ਆਫਿਸ, ਕੁਝ ਡਾਕੂਮੈਂਟਸ ਜਿਹੜੇ ਆ ਉੱਥੋਂ ਵੀ ਲੱਭੇ ਸੀਗੇ। ਸੋ ਹੁਣ ਇਹ ਮਸਲਾ ਇੱਕ ਵਾਰੀ ਫੇਰ ਪੂਰੀ ਤਰ੍ਹਾਂ ਜਿਹੜਾ ਤੂਲ ਆ ਉਹ ਫੜੇਗਾ ਤੇ ਰਿਪਬਲਿਕਨਸ ਨੂੰ ਆਬਵੀਅਸਲੀ ਇਹ ਟਾਕਿੰਗ ਪੁਆਇੰਟ ਨਵਾਂ ਡੈਫੀਨਿਟਲੀ ਮਿਲੇਗਾ। ਵੈਸਟ ਕੋਸਟ ਦੇ ਵਿੱਚ ਫਲੱਡਿੰਗ ਤੋਂ, ਮੀਂਹ ਤੋਂ ਹਜੇ ਲੋਕਾਂ ਨੂੰ ਚੈਨ ਨਹੀਂ ਆ ਰਹੀ, ਪਰ ਅਲਬਾਮਾ ਦੇ ਵਿੱਚ ਟੋਰਨੇਡੋਜ਼ ਨੇ ਤਬਾਹੀ ਮਚਾਣੀ ਸ਼ੁਰੂ ਕਰ ਦਿੱਤੀ ਆ। 5 ਲੋਕਾਂ ਦੀ ਆਲਰੇਡੀ ਅੱਜ ਮੌਤ ਹੋ ਗਈ ਆ। 2 ਦਰਜਨ ਤੋਂ ਵੱਧ ਟੋਰਨੇਡੋਜ਼ ਨੇ ਸਾਊਥ ਈਸਟ ਅਲਬਾਮਾ ਵਾਲਾ ਜੋ ਏਰੀਆ ਆ ਉੱਥੇ ਹਿੱਟ ਕੀਤਾ ਹੈਗਾ। ਕਹਿੰਦੇ ਪਈ 10,000 ਤੋਂ ਲੈ ਕੇ 15,000 ਫੁੱਟ ਦੀ ਉਚਾਈ ਤੱਕ ਜੋ ਡਿਬਰੀ ਸੀ ਉਹ ਦੇਖੀ ਗਈ ਆ। ਇੰਨੇ ਜ਼ੋਰ ਦੇ ਨਾਲ ਜਿਹੜੇ ਆ ਇਹ ਤੂਫਾਨ ਆਏ ਹੈਗੇ ਆ। ਟੋਟਲ ਕਹਿੰਦੇ ਪਈ ਪਿਛਲੇ ਦਿਨਾਂ ਦੇ ਵਿੱਚ 30 ਦੇ ਕਰੀਬ ਟੋਰਨੇਡੋਜ਼ ਯੂਐਸਏ ਚ ਆਏ ਆ, ਪਰ ਇਸ ਏਰੀਏ ਚ ਜੋ ਆ 2 ਦਰਜਨ ਦੇ ਕਰੀਬ ਆ ਚੁੱਕੇ ਹੈਗੇ ਆ। 5 ਜਣਿਆਂ ਦੀ ਮੌਤ ਹੋ ਚੁੱਕੀ ਆ। ਕਈਆਂ ਦੇ ਜਿਹੜੀ ਆ ਪ੍ਰਾਪਰਟੀ ਦਾ ਬੜਾ ਨੁਕਸਾਨ ਹੋਇਆ, ਬੜੇ ਬੜੇ ਸਟੋਰਾਂ ਦੀਆਂ ਰੂਫਸ ਵੀ ਜਿਹੜੀਆਂ ਆ ਉੱਡ ਗਈਆਂ ਹੈਗੀਆਂ ਆ। 1,47,000 ਦੇ ਕਰੀਬ ਕਸਟਮਰ ਜੋ ਅਲਬਾਮਾ, ਜਾਰਜੀਆ ਤੇ ਟੈਨਸੀ ਦੇ ਵਿੱਚ ਹੈਗੇ ਆ ਉਹ ਪਾਵਰ ਆਊਟੇਜ .US ਦੇ ਮੁਤਾਬਕ ਹਜੇ ਤੱਕ ਵੀ ਬਿਨਾਂ ਬਿਜਲੀ ਤੋਂ ਆ। ਜੀ ਮਾਰਗਨ ਕਾਊਂਟੀ ਦੇ ਵਿੱਚ ਹੀ ਇਕੱਲੇ ਕਹਿੰਦੇ ਇਸ ਸਟਾਰਮ ਦੇ ਕਰਕੇ 15 ਜਾਣਿਆਂ ਦੇ ਫੱਟੜ ਹੋਣ ਦੀਆਂ ਜਿਹੜੀਆਂ ਸੂਚਨਾਵਾਂ ਉਹ ਮਿਲੀਆਂ ਆ। ਆਲਦੋ ਕਹਿੰਦੇ ਵੀ ਚੰਗੀ ਗੱਲ ਇਹ ਆ ਵੀ ਕਿਸੇ ਵੀ ਲਾਈਫ ਥ੍ਰੈਟਨਿੰਗ ਨਹੀਂ ਹੈਗੀ। ਸੋ ਰੁੱਖਾਂ ਦੇ ਰੁੱਖ ਪੱਟ ਕੇ ਘਰਾਂ ਦੇ ਵਿੱਚ ਵੱਜੇ, ਘਰਾਂ ਦੀਆਂ ਛੱਤਾਂ ਵਾਲਸ ਜਿਹੜੀਆਂ ਆ ਉਹ ਉੱਡ ਗਈਆਂ ਤੇ ਬਿਜਲੀ ਦੇ ਖੰਭੇ ਵੀ ਜਿਹੜੇ ਆ ਪੂਰੀ ਤਰ੍ਹਾਂ ਜਿਹੜੇ ਉਹ ਨੁਕਸਾਨੇ ਇਸ ਦੇ ਵਿੱਚ ਗਏ ਨੇ। ਸੋ ਹੁਣ ਤੁਸੀਂ ਆਪਣੇ ਸਾਹਮਣੇ ਆ ਹਰਜੋਤ ਸਿੰਘ ਜੀ ਵੀ ਮੌਸਮ ਦੀਆਂ ਜਿਹੜੇ ਟ੍ਰੈਂਡਸ ਲਗਾਤਾਰ ਜਿਹੜੇ ਉਹ ਬਦਲ ਰਹੇ ਆ। ਇੱਦਾਂ ਦੀਆਂ ਘਟਨਾਵਾਂ ਹੁਣ ਇੰਨੀਆਂ ਕੁ ਜ਼ਿਆਦੀਆਂ ਜਿਹੜੀਆਂ ਉਹ ਹੋ ਰਹੀਆਂ ਨੇ ਵੀ ਇਸਨਾਂ ਦੇ ਉੱਤੇ ਕਾਬੂ ਪਾਉਣਾ ਇਹਦੇ ਨਾਲ ਦੇਖੋ ਹੁਣ ਜਾਨੀ ਤੇ ਮਾਲੀ ਨੁਕਸਾਨ ਕਿੰਨਾ ਹੋ ਰਿਹਾ, ਕਿੰਨਾ ਕੁ ਚਿਰ ਜਿਹੜੇ ਸੂਬੇ ਜਾਂ ਕੰਟਰੀ ਇੱਦਾਂ ਦੀਆਂ ਚੀਜ਼ਾਂ ਤੋਂ ਸਰਵਾਈਵ ਕਰ ਸਕਣਗੇ, ਬੜੀ ਮੁਸ਼ਕਿਲ ਆ। ਤੇ ਜਲਦ ਹੀ ਇਹਨਾਂ ਵੈਦਰ ਕੰਡੀਸ਼ਨਸ ਨੂੰ ਲੈ ਕੇ ਜਿਹੜਾ ਕਲਾਈਮੇਟ ਚੇਂਜ ਇਸ ਦੇ ਪਿੱਛੇ ਕਿਤੇ ਨਾ ਕਿਤੇ ਹਵਾਲਾ ਦਿੱਤਾ ਜਾਂਦਾ ਆ, ਉਸ ਦੇ ਉੱਤੇ ਕਾਬੂ ਪਾਉਣ ਦੇ ਲਈ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਖਬਰ ਕਰਦੇ ਜਾਈਏ ਹਰਜੋਤ ਸਿੰਘ ਜੀ, ਆਈਡਾਹੋ ਦੇ ਮਰਡਰਸ ਦੇ ਮਾਮਲੇ ਵਿੱਚ ਜਿਹੜੇ ਬੱਚਿਆਂ ਦੀ, ਵਿਦਿਆਰਥੀਆਂ ਦਾ ਕਤਲ ਕੀਤਾ ਗਿਆ ਸੀ। ਇਹ 28 ਸਾਲਾਂ ਦਾ ਬੰਦੇ ਜਿਹੜਾ ਬ੍ਰਾਇਨ ਕੋਬਰਗਰ ਕਥਿਤ ਤੌਰ ਦੇ ਉੱਤੇ ਜਿਹੜਾ ਇਹ ਦੋਸ਼ੀ, ਉਸ ਦੇ ਉੱਤੇ 4 ਫਸਟ ਡਿਗਰੀ ਮਰਡਰ ਚਾਰजेस ਜਿਹੜੇ ਉਹ ਲੱਗੇ ਆ। ਉਸ ਦੀ ਜਿਹੜੀ ਪ੍ਰੀਲਿਮਿਨਰੀ ਹੀਅਰਿੰਗ ਆ ਉਸ ਨੂੰ ਹੁਣ ਡਿਲੇ ਕਰ ਦਿੱਤਾ ਗਿਆ ਆ ਜੱਜ ਦੇ ਦੁਆਰਾ। ਕਹਿੰਦੇ ਵੀ ਬ੍ਰਾਇਨ ਕੋਬਰਗਰ ਦੀ ਡਿਫੈਂਸ ਦੇ ਰਿਕੁਐਸਟ ਦੇ ਉੱਤੇ ਹੀ ਇਸ ਨੂੰ ਜੂਨ ਤੱਕ ਹੁਣ ਅੱਗੇ ਪਾ ਦਿੱਤਾ ਗਿਆ ਆ। 4 ਕਤਲ ਦੇ ਮਾਮਲੇ ਦੇ ਵਿੱਚ ਇਹ ਬੰਦਾ ਲੋੜੀਂਦਾ ਸੀ। ਪਹਿਲੋਂ ਕਈ ਹਫ਼ਤਿਆਂ ਤੱਕ ਪੁਲਿਸ ਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ, ਫਿਰ ਇਵੈਂਚੁਅਲੀ ਇਸ ਨੂੰ ਆਪਣੇ ਪਰਿਵਾਰਕ ਘਰ ਤੋਂ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਗਿਆ ਸੀ। ਕੁਝ ਦਿਨ ਪਹਿਲਾਂ ਹੀ ਜਿਹੜੀ ਇਸ ਦੀ ਹਵਾਲਗਿਰੀ ਹੋਈ ਆ। 26 ਜੂਨ ਤੋਂ 30 ਜੂਨ ਤੱਕ ਜੱਜ ਨੇ ਇਹ ਪੂਰੇ ਦਾ ਪੂਰਾ ਹਫ਼ਤਾ ਇਸ ਕੇਸ ਦੀ ਹੀਅਰਿੰਗ ਦੇ ਲਈ ਮਿੱਥ ਦਿੱਤਾ ਆ, ਰਿਜ਼ਰਵ ਜਿਹੜਾ ਉਹ ਕਰ ਦਿੱਤਾ ਆ। ਸੋ ਕਹਿੰਦੇ ਵੀ ਇਹ ਇਸ ਲਈ ਵੀ ਨਾਲ ਦਿੱਤਾ ਗਿਆ ਵੀ ਜੇ ਹੋਰ ਐਵੀਡੈਂਸ ਉਦੋਂ ਤੱਕ ਜ਼ਰੂਰਤ ਹੋਵੇ ਤਾਂ ਉਹ ਪੇਸ਼ ਕਰ ਦਿੱਤਾ ਜਾਵੇ। ਸੋ ਸਟੂਡੈਂਟ ਮਰਡਰਸ ਹੋਏ ਸੀਗੇ ਮਾਸਕੋ ਸ਼ਹਿਰ ਆਈਡਾਹੋ ਦੇ ਵਿੱਚ, ਜਿਸ ਦੇ ਵਿੱਚ ਕੋਬਰਗਰ ਇਸ ਟਾਈਮ 4 ਫਸਟ ਡਿਗਰੀ
ਮਰਡਰ ਚਾਰजेस ਫੇਸ ਕਰ ਰਿਹਾ ਹੈ। ਅਜੇ ਤੱਕ ਇਸਨੇ ਆਪਣੀ ਕੋਈ ਪਲੀ ਡੀਲ ਇਹਨੇ ਅਜੇ ਤੱਕ ਕੋਈ ਆਪਣੀ ਪਲੀ ਜਿਹੜੀ ਆ ਉਹ ਐਂਟਰ ਨਹੀਂ ਕੀਤੀ। ਇਹ ਨਹੀਂ ਉਸਨੇ ਕਿਹਾ ਵੀ ਉਹ ਦੋਸ਼ੀ ਆ ਜਾਂ ਨਿਰਦੋਸ਼। ਅਗਲੀ ਖਬਰ ਇਹ ਆ ਰਹੀ ਆ, ਸੈਂਟਾ ਪੌਲਾ ਕੈਲੀਫੋਰਨੀਆ ਦੇ ਵਿੱਚ ਇੱਕ ਜੋ ਤੋਤਾ ਆ ਉਹ ਐਵਰੀ ਦੇ ਵਿੱਚ ਰੱਖਿਆ ਹੋਇਆ ਸੀ, ਕੈਲੀਫੋਰਨੀਆ ਐਵਰੀ 'ਚ, ਤੇ ਉੱਥੋਂ ਕਿਸੇ ਨੇ ਚੋਰੀ ਕਰ ਲਿਆ ਤੇ $2500 ਦੇ ਕਰੀਬ ਉਹਦੀ ਕੀਮਤ ਦੱਸੀ ਜਾ ਰਹੀ ਆ। ਤੇ ਵੈਂਚਰਾ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇੱਕ ਕਾਲ ਰਿਸੀਵ ਕੀਤੀ ਤੇ ਉਹਨਾਂ ਨੂੰ ਪਤਾ ਚੱਲਿਆ ਜੋ ਯੂਲੀ ਨਾਮ ਦਾ ਇਹ ਤੋਤਾ ਸੀ, ਇਸ ਨੂੰ ਕਿਸੇ ਨੇ ਚੋਰੀ ਕਰ ਲਿਆ ਸੀ ਤੇ ਉਸਦੇ ਕੋਲੋਂ ਬਾਅਦ ਦੇ ਵਿੱਚ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਤੇ ਇਸ ਨੂੰ ਵਾਪਸ ਜਿੱਥੇ ਰੱਖਿਆ ਸੀ ਉੱਥੇ ਲਿਆਂਦਾ ਗਿਆ। ਸੋ ਪੁਲਿਸ ਨੇ 35 ਸਾਲਾਂ ਦਾ ਮਾਈਕਲ ਵੀਅਰ ਜੋ ਸੈਂਟਾ ਪੌਲਾ ਤੋਂ ਹੈਗਾ ਆ, ਉਸ ਨੂੰ ਅਰੈਸਟ ਕੀਤਾ ਹੈ ਜੋ ਸਸਪੈਕਟ ਸੀ ਚੋਰੀ ਦੇ ਮਾਮਲੇ ਦੇ ਵਿੱਚ। ਤੇ ਡਿਟੈਕਟਿਵਸ ਨੇ ਇਸ ਪੰਛੀ ਨੂੰ ਆਲਰੇਡੀ ਉਸ ਕੋਲੋਂ ਰੈਸਕਿਊ ਕਰ ਲਿਆ ਹੈਗਾ। ਹੁਣ $10,000 ਦੀ ਬੇਲ ਬੌਂਡ ਦੇ ਉੱਤੇ ਇਸ ਜੋ ਮਨੁੱਖ ਹੈਗਾ ਆ ਵੀਅਰ ਨਾਮ ਦਾ, ਇਸ ਨੂੰ ਛੱਡਿਆ ਗਿਆ ਹੈਗਾ ਆ। ਸੋ ਹਜੇ ਤੱਕ ਪੁਲਿਸ ਨੇ ਇਹ ਨਹੀਂ ਦੱਸਿਆ ਵੀ ਉਹਦੇ ਉੱਤੇ ਕਿੱਦਾਂ ਦੇ ਜਿਹੜੇ ਚਾਰजेस ਆ ਉਹ ਲਾਏ ਜਾਣਗੇ। ਜਿਹੜੀ ਹਰਜੋਤ ਸਿੰਘ ਜੀ ਗੱਲ ਜਿਹੜੀ ਇਹ ਹੁਣ ਪੰਛੀਆਂ ਦੀ ਚੱਲਦੀ ਆ, ਆਪਣੇ ਗਵਾਂਢੀ ਮੁਲਕ ਤੋਂ ਜਿਹੜੀ ਖਬਰ ਆ ਰਹੀ ਆ, ਕਹਿੰਦੇ ਵੀ ਇੱਕ ਕਬੂਤਰ ਉਹਦੇ ਪਿੱਛੇ ਮਿਨੀਏਚਰ ਬੈਕਪੈਕ ਲਾ ਕੇ ਮੈਥ ਦੀ ਸਮਗਲਿੰਗ ਕਰਵਾਈ ਜਾ ਰਹੀ ਸੀ। ਡਰੱਗਸ ਜਿਹੜੇ ਉਹ ਜੇਲ੍ਹ ਤੱਕ ਉਹ ਪਹੁੰਚਾਏ ਜਾ ਰਹੇ ਸੀਗੇ। ਤੇ ਹੁਣ RCMP ਤੇ ਜਿਹੜੀ ਕਰੈਕਸ਼ਨਲ ਸਰਵਿਸ ਆਫ ਕੈਨੇਡਾ ਆ, ਉਹਨਾਂ ਨੇ ਇਸ ਦੀ ਇਨਵੈਸਟੀਗੇਸ਼ਨ ਸਾਂਝੇ ਤੌਰ ਦੇ ਉੱਤੇ ਚਾਲੂ ਕੀਤੀ ਆ ਵੀ ਇਹ ਮੈਥ ਦੇ ਨਾਲ ਭਰ ਕੇ ਬੈਕਪੈਕ ਆ ਇਹ ਕੈਨੇਡੀਅਨ ਪ੍ਰਿਜ਼ਨ ਦੇ ਵਿੱਚ ਕਿੱਥੋਂ ਜਿਹੜਾ ਉਹ ਆ ਰਿਹਾ ਸੀਗਾ। ਸੋ ਕਹਿੰਦੇ ਵੀ ਜਿਹੜੇ ਚੋਰ ਆ, ਲਟੇਰੇ ਆ, ਉਹ ਹੁਣ ਗੋਇੰਗ ਬੈਕ ਇਨ ਟਾਈਮ, ਪੁਰਾਣੇ ਜ਼ਮਾਨੇ ਵਾਂਗੂ ਅੱਗੇ ਤਾਂ ਚਿੱਠੀ ਪੱਤਰ ਕਬੂਤਰ ਦੀ ਧੌਣ ਨਾਲ ਬੰਨ੍ਹ ਕੇ ਲੈ ਕੇ ਜਾਇਆ ਜਾਂਦਾ ਸੀ, ਹੁਣ ਕਹਿੰਦੇ ਵੀ ਨਸ਼ੇ ਦੀ ਸਮਗਲਿੰਗ ਉਸ ਦੇ ਜ਼ਰੀਏ ਕੀਤੀ ਜਾ ਰਹੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਜੋ ਆਪਾਂ ਦੇਖ ਰਹੇ ਹਾਂ, ਕਹਿੰਦੇ ਵੀ ਮੋਸਟਲੀ ਜਨਰੇਸ਼ਨ ਜ਼ੀਅਰਸ ਜੋ ਹੈਗੇ ਆ, ਜ਼ੀ ਵਾਲੇ ਜਿਹਨੂੰ ਆਪਾਂ ਪੰਜਾਬੀ 'ਚ ਜ਼ੈਡ ਵਾਲੇ ਵੀ ਕਹਿ ਸਕਦੇ ਹਾਂ, ਉਹਨਾਂ ਦੀ ਪਾਲਿਸੀ ਕਹਿੰਦੇ ਇਹ ਆ ਵੀ ਜੋ ਵੀ ਖਰੀਦ ਹੁੰਦਾ ਹੁਣ ਖਰੀਦ ਲਓ, ਬਾਅਦ ਦੇ ਵਿੱਚ ਦੇਖੀ ਜਾਊਗਾ ਵੀ ਕਦੋਂ ਆਪਾਂ ਪੇਮੈਂਟਾਂ ਦੇਣੀਆਂ ਆ। ਸੋ ਕਹਿੰਦੇ ਵੀ ਬੱਬਲ ਉਧਰੋਂ ਬਰਸਟ ਹੋਣ ਵਾਲਾ ਹੈਗਾ ਆ। ਸੋ ਇਹ ਆਪਾਂ ਇੱਕ ਦਿਨ ਪਹਿਲਾਂ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਕਿਸ ਤਰ੍ਹਾਂ ਕ੍ਰੈਡਿਟ ਕਾਰਡਾਂ ਦੇ ਉੱਤੇ ਲੋਨ ਜੇ ਤੁਸੀਂ ਚੱਕ ਲੈਂਦੇ ਆ ਤੇ 20% ਦੇ ਕਰੀਬ ਉਹਨਾਂ ਦਾ ਇੰਟਰਸਟ ਆ, ਤੇ ਫਿਰ ਤੁਹਾਡਾ ਜਿਹੜਾ ਸਕੋਰ ਵੀ ਬਹੁਤ ਥੱਲੇ ਚੱਲ ਜਾਂਦਾ ਆ ਤੇ ਤੁਹਾਡਾ ਜਿਹੜਾ ਕਰਜ਼ਾ ਆ ਉਹ ਵੀ ਬਹੁਤ ਜ਼ਿਆਦਾ ਉੱਪਰ ਚਲੇ ਜਾਂਦਾ ਹੈਗਾ ਆ। USA ਦੇ ਵਿੱਚ ਕਹਿੰਦੇ 2019 ਤੋਂ ਲੈ ਕੇ 2021 ਤਾਈਂ ਜੋ ਲੋਨ ਓਰੀਜੀਨੇਟ ਹੋਏ ਆ ਉਹ 1000% ਉਹਨਾਂ ਦੇ ਵਿੱਚ ਇਨਕਰੀਜ਼ ਹੋਇਆ। 2 ਬਿਲੀਅਨ ਤੋਂ ਲੈ ਕੇ 24.2 ਬਿਲੀਅਨ ਤੱਕ ਜਿਹੜੇ ਆ ਪਹੁੰਚ ਗਏ ਹੈਗੇ ਆ। ਸੋ ਬਹੁਤ ਸਾਰੇ, ਜਿਸ ਤਰ੍ਹਾਂ ਤੁਸੀਂ ਵੀ ਇੱਕ ਦਿਨ ਦੱਸਿਆ ਸੀ ਕਿ ਲੋਕਾਂ ਦੇ ਕੋਲ ਫਾਈਨੈਂਸ਼ੀਅਲ ਐਜੂਕੇਸ਼ਨ ਹੈ ਨਹੀਂ, ਨਾ ਹੀ ਸਕੂਲਾਂ 'ਚ ਟੀਚ ਕੀਤੀ ਜਾਂਦੀ ਆ, ਤੇ ਬਸ ਕ੍ਰੈਡਿਟ ਕਾਰਡ ਹੈਗਾ ਘਸਾ ਦਿਓ, ਇਹ ਪਤਾ ਨਹੀਂ ਪੇਮੈਂਟ ਵੀ ਉਹਦੀ ਜਿਹੜੀ ਆ ਦੇਣੀ ਪੈਣੀ ਹੈਗੀ। ਜੀ, ਫ੍ਰੈਜ਼ਨੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦੇ ਦੁਆਰਾ ਫ੍ਰੈਜ਼ਨੋ ਦਾ ਹੀ ਇੱਕ ਜਿਹੜਾ ਬੰਦਾ ਉਸ ਨੂੰ ਮਰਡਰ ਦੇ ਜਿਹੜੇ ਚਾਰਜ ਦੇ ਵਿੱਚ ਚਾਰਜ ਜਿਹੜਾ ਉਹ ਕੀਤਾ ਗਿਆ ਆ, ਆਪਣੀ ਗਰਲਫ੍ਰੈਂਡ ਦੇ ਕਤਲ ਤੇ ਨਾਲ ਉਸ ਦੇ ਟੋਟੇ ਕਰਨ ਦੇ ਜਿਹੜੇ ਜੁਰਮ ਆ ਉਸ ਉੱਤੇ ਲਗਾਏ ਗਏ ਆ। 22 ਸਾਲਾਂ ਦਾ ਇਹ ਜਿਹੜਾ ਬੰਦਾ, ਇਸ ਉੱਤੇ ਆਪਣੀ 24 ਸਾਲਾਂ ਦੀ ਜਿਹੜੀ ਔਰਤ ਆ, ਉਸ ਜਿਹੜੀ ਗਰਲਫ੍ਰੈਂਡ ਉਸ ਟਾਈਮ ਤੇ ਜਿਹੜੀ ਉਹਦੀ ਦੱਸੀ ਜਾਂਦੀ ਸੀ, ਉਹਦੇ ਕਤਲ ਦੇ ਤੇ ਉਸਦੇ ਟੋਟੇ ਕਰਨ ਦੇ ਦੋਸ਼ ਲਗਾਏ ਗਏ ਆ। ਕੈਮਰੂਨ ਟੇਲਰ ਰਾਈਟ, ਇਸ ਨੇ ਕਹਿੰਦੇ ਵੀ ਸਟੈਬ ਕੀਤਾ ਸੀਗਾ ਸਮੈਂਥਾ ਸ਼ਾਰਪ ਨੂੰ ਮਲਟੀਪਲ ਟਾਈਮਸ, ਉਸ ਨੂੰ ਕਿਲ ਕੀਤਾ ਤੇ ਬਾਅਦ ਦੇ ਵਿੱਚ ਉਹਦੇ ਟੋਟੇ ਕਰਕੇ ਉਹਦੀ ਲਾਸ਼ ਲੁਕਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ। ਇਹ ਜਿਹੜਾ ਘਿਨਾਉਣਾ ਕੰਮ ਆ ਇਸ ਬੰਦੇ ਦੇ ਜਿਹੜੇ ਦੁਆਰਾ ਆ ਰੀਸੈਂਟਲੀ ਹੀ ਜਿਹੜਾ ਉਹ ਕੀਤਾ ਗਿਆ, ਤੇ ਹੁਣ ਕੱਲ ਨੂੰ ਸ਼ਾਇਦ ਜਿਹੜੀ ਆ ਹਰਜੋਤ ਸਿੰਘ ਜੀ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ। 2019 ਦੇ ਵਿੱਚ ਵੀ ਰਾਈਟ ਦੇ ਉੱਤੇ ਇੱਕ ਸੀਰੀਅਸ ਤੇ ਵਾਇਲੈਂਟ ਫੈਲਨੀ ਜਿਹੜੀ ਆ ਉਹ ਲਗਾਈ ਗਈ ਸੀ। ਡੀਏ ਨੇ ਕਿਹਾ ਆ ਵੀ ਜੇ ਇਹਦੇ ਉੱਤੇ ਜਿਹੜੇ ਚਾਰजेस ਲਗਾਏ ਗਏ ਆ ਜਿਹੜੇ, ਜੇ ਉਹ ਸਾਬਤ ਹੁੰਦੇ ਆ ਤੇ ਇਸ ਨੂੰ 54 ਸਾਲਾਂ ਦੀ ਸਟੇਟ ਪ੍ਰਿਜ਼ਨ ਦੇ ਵਿੱਚ ਜੇਲ੍ਹ ਹੋ ਸਕਦੀ ਆ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਏਰੀਏ ਦੇ ਵਿੱਚ ਜਿਸ ਤਰ੍ਹਾਂ ਫਲੱਡ ਦੇ ਨਾਲ ਬਹੁਤ ਨੁਕਸਾਨ ਹੋਇਆ ਸੀ, ਹਵਾਵਾਂ ਬਹੁਤ ਚੱਲੀਆਂ ਸੀ,
ਤੇ ਉਹਦੇ ਨਾਲ ਲੋਕਾਂ ਦੇ ਟਰੀ ਪੱਟ ਹੋ ਗਏ, ਲੋਕਾਂ ਦੀਆਂ ਫੈਂਸਸ ਜੋ ਘਰਾਂ ਦੀਆਂ ਉਹ ਟੁੱਟ ਗਈਆਂ। ਤੇ ਹੁਣ ਜਿਹੜੇ ਕੰਟਰੈਕਟਰਸ ਆ ਜਾਂ ਜਿਹੜੇ ਹੈਂਡੀਮੈਨ ਆ ਜੋ ਫੈਂਸ ਨੂੰ ਲਾਉਂਦੇ ਆ, ਉਹ ਕਹਿੰਦੇ ਵੀ ਇੰਨੇ ਜ਼ਿਆਦਾ ਪੈਸੇ ਚਾਰਜ ਕਰ ਰਹੇ ਆ, ਤੁਸੀਂ ਬਲੀਵ ਨਹੀਂ ਕਰ ਸਕਦੇ। ਇੱਕ ਬੰਦਾ ਦੱਸ ਰਿਹਾ ਹੈ ਵੀ ਉਸ ਦੀ 186 ਫੁੱਟ ਦੀ ਫੈਂਸ ਡਿੱਗੀ ਸੀ ਤੇ $12,000 ਜੋ ਆ ਉਸ ਨੂੰ ਇੰਸਟਾਲ ਕਰਨ ਦੇ ਉਹ ਲਾ ਰਹੇ ਹੈਗੇ। ਕਹਿੰਦੇ ਵਾਹ ਇੱਕ ਪੀਸ ਜੋ ਫੈਂਸ ਦਾ ਹੈਗਾ ਆ ਉਹ $12 ਤਾਂ ਮਟੀਰੀਅਲ ਆ ਰਿਹਾ ਹੈਗਾ, ਤੇ ਜੋ ਫੈਂਸ ਲਾਉਣ ਦੇ ਕੰਟਰੈਕਟਰ ਆ ਉਹ $20 ਤੋਂ ਲੈ ਕੇ $65 ਤਾਈਂ ਪਰ ਫੁੱਟ ਦੇ ਹਿਸਾਬ ਨਾਲ ਚਾਰਜ ਕਰ ਰਹੇ ਹੈਗੇ ਆ। ਬਹੁਤ ਵਾਰ ਤੁਹਾਡੀ ਨੇਬਰ ਦੇ ਨਾਲ ਜੁਆਇੰਟ ਹੁੰਦੀ ਆ ਫੈਂਸ, ਤੇ ਫਿਰ ਨੇਬਰ ਜਿਹੜਾ ਆ ਉਹ ਕਹਿੰਦਾ ਵੀ ਮੈਂ ਤਾਂ ਕੇਅਰ ਨਹੀਂ ਕਰਦਾ, ਮੇਰੇ ਕੋਲ ਪੈਸੇ ਹੈ ਨਹੀਂ। ਸੋ ਇਹ ਬੜੇ ਧਿਆਨ ਦੇ ਨਾਲ, ਸੋ ਆਪਾਂ ਇਹੀ ਸੁਜੈਸਟ ਕਰਦੇ ਹਾਂ। ਬਹੁਤ ਵਾਰੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਵੀ ਜੇ ਛੋਟੇ ਕਲੇਮ ਕਰੋ ਤਾਂ ਫਿਰ ਫਾਇਦਾ ਨਹੀਂ ਹੁੰਦਾ, ਤੇ ਜੇ ਕਿਸੇ ਦੀ ਫੈਂਸ ਜ਼ਿਆਦਾ ਨਹੀਂ ਡਿੱਗੀ, ਕੋਸ਼ਿਸ਼ ਕਰੋ ਉਹਨੂੰ ਫਿਕਸ ਕਰਨ ਦੀ। ਤੇ ਸਮਰ ਦੇ ਵਿੱਚ ਹੋਪਫੁਲੀ ਜਿਸ ਤਰ੍ਹਾਂ ਇਨਫਲੇਸ਼ਨ ਦੇ ਹਿਸਾਬ ਨਾਲ ਥੋੜ੍ਹੀਆਂ ਕੀਮਤਾਂ ਘਟ ਰਹੀਆਂ ਆ, ਤੇ ਨਾਲੇ ਫਿਰ ਇੰਨਾ ਜਿਹੜਾ ਕੰਮ ਆ ਉਹ ਹੁਣ ਇਕੱਠਾ ਹੋਇਆ ਆ ਉਹ ਥੋੜਾ ਜਿਹਾ ਘਟੂਗਾ, ਤੇ ਹੋ ਸਕਦਾ ਉਸ ਟਾਈਮ ਦੇ ਉੱਤੇ ਤੁਹਾਡਾ ਜਿਹੜਾ ਆ ਘੱਟ ਕੀਮਤ ਲਾ ਕੇ ਤੁਸੀਂ ਆਪਣੀ ਫੈਂਸ ਬਣਾ ਲਓ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਲੋਵਿਸ ਤੋਂ ਇਹ ਖਬਰ ਆ ਰਹੀ ਹੈ, ਬੜਾ ਮਾੜਾ ਵਾਕਿਆਤ ਜਿਹੜਾ ਇਹ ਵਾਪਰਿਆ। 78 ਸਾਲਾਂ ਦਾ ਕਲੋਵਿਸ ਦਾ ਬੰਦਾ, ਉਸ ਦੀ ਮੌਤ ਹੋ ਚੁੱਕੀ ਆ। ਜਦ ਤੜਕੇ ਸਵੇਰੇ ਕਹਿੰਦੇ ਵੀ ਉਹ ਆਪਣਾ ਅਖਬਾਰ ਚੱਕਣ ਦੇ ਲਈ ਗਿਆ, ਉਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ, ਉਸ ਨੂੰ ਰੌਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਰੈਂਕ ਮੂਰ ਦੀ ਮੌਤ ਦੀ ਪੁਸ਼ਟੀ ਉਸਦੇ ਪਰਿਵਾਰ ਦੇ ਦੁਆਰਾ ਆਲਰੇਡੀ ਕਰ ਦਿੱਤੀ ਗਈ ਆ। ਡਾਲਰ ਟਰੀ ਜਿਹੜਾ ਹਰੰਡਨ ਤੇ ਕਲੋਵਿਸ ਐਵੀਨਿਊ ਦੇ ਉੱਤੇ ਆ, ਉੱਥੋਂ ਕਹਿੰਦੇ ਐਵਰੀਡੇ ਉਹ ਸਵੇਰ ਦਾ ਜਿਹੜਾ ਨਿਊਜ਼ਪੇਪਰ ਆ ਉਹ ਚੱਕਦਾ ਸੀ। ਉਸੇ ਦੌਰਾਨ ਹੀ ਇਸ ਉੱਤੇ ਇਹ ਹਮਲਾ ਹੋਇਆ ਸੀ। ਇਹ ਪਿਛਲੇ ਮਹੀਨੇ ਦੀ ਘਟਨਾ ਦੱਸੀ ਜਾਂਦੀ ਹੈ। ਸਿਰ ਉੱਤੇ ਉਸ ਦੇ ਵਾਰ ਕੀਤਾ ਗਿਆ, ਤੇ ਜਿਹੜਾ ਕਥਿਤ ਤੌਰ ਦੇ ਉੱਤੇ ਸਸਪੈਕਟ ਦੱਸਿਆ ਜਾ ਰਿਹਾ 37 ਸਾਲਾਂ ਦਾ ਜੋਸਫ ਰਾਈਟ, ਉਹ ਮੂਰ ਦਾ ਫੋਨ ਖੋ ਕੇ ਭੱਜ ਗਿਆ ਸੀਗਾ। ਕਹਿੰਦੇ ਵੀ ਜਿਹੜੇ ਸਟੋਰ ਦੇ EMPLOYEES ਆ, ਉਹਨਾਂ ਨੇ ਉਸ ਬੰਦੇ ਦੀ ਗੁੱਡ ਡਿਸਕ੍ਰਿਪਸ਼ਨ ਜਿਹੜੀ ਉਹ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਹੀ ਇਸ ਦੀ ਨਿਸ਼ਾਨਦੇਹੀ ਕਰਨ 'ਚ ਪੁਲਿਸ ਨੂੰ ਕਾਮਯਾਬੀ ਮਿਲੀ ਆ। ਰਾਈਟ ਇਸ ਟਾਈਮ 5 ਫੈਲਨੀ ਚਾਰਜਸ ਫੇਸ ਕਰ ਰਿਹਾ ਆ, ਜਿਸ ਦੇ ਵਿੱਚ ਬੈਟਰੀ ਅਸੌਲਟ ਤੇ ਐਲਡਰ ਅਬਿਊਜ਼ ਵੀ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਹਸਪਤਾਲ ਦੇ ਵਿੱਚ ਇਸ ਨੂੰ ਦਾਖਲ ਕੀਤਾ ਗਿਆ ਸੀਗਾ ਫਰੈਂਕ ਮੂਰ ਨੂੰ ਕ੍ਰਿਟੀਕਲ ਕੰਡੀਸ਼ਨਸ 'ਚ, ਪਰ ਆਪਣੀਆਂ ਸੱਟਾਂ ਦੀਆਂ ਮਾਰ ਜਿਹੜੀ ਆ ਉਹ ਨਹੀਂ ਝੱਲ ਸਕਿਆ, ਤੇ ਉਸ ਦੀ ਮੌਤ ਜਿਹੜੀ ਉਹ ਹੋ ਗਈ ਆ। ਕਹਿੰਦੇ ਵੀ ਉਹਦੇ ਫਿਊਨਰਲ ਐਕਸਪੈਂਸਿਸ ਦੇ ਲਈ ਉਹਦੇ ਪਰਿਵਾਰ ਦੁਆਰਾ GoFundMe ਪੇਜ ਜਿਹੜਾ ਉਹ ਜ਼ਰੂਰ ਲਗਾਇਆ ਗਿਆ ਆ, ਪਰ ਦਿਨ ਦਿਹਾੜੇ ਚਿੱਟੇ ਦਿਨ ਇੱਦਾਂ ਦੇ ਜਿਹੜੇ ਇਹ ਹਮਲੇ ਹੋ ਰਹੇ ਨੇ, ਚੋਰ ਲਟੇਰੇ ਜਿਹੜੇ ਉਹ ਸ਼ਰੇਆਮ ਘੁੰਮ ਰਹੇ ਨੇ। ਆਪਣੇ ਵੀ ਬਜ਼ੁਰਗ ਘੁੰਮਦੇ ਨੇ, ਕਈ ਵਾਰੀ ਨੌਜਵਾਨ ਵੀ ਹੋ ਸਕਦਾ ਹੈ, ਕੋਈ ਵੀ ਹੋ ਸਕਦਾ ਆ। ਸਤਰਕ ਰਿਹਾ ਕਰੋ, ਤੇ ਭਾਈ ਆਪਣੀਆਂ ਸੇਫਟੀ ਕਲਾਸਿਸ ਤਾਂ ਮੈਨੂੰ ਲੱਗਦਾ ਵੀ ਹੁਣ ਸਾਰਿਆਂ ਦੇ ਲਈ ਇਹ ਮਸਟ ਹੀ ਹੋ ਗਈਆਂ ਆ, ਵੀ ਆਪਣੀ ਬਚਾਅ ਕਰਨ ਦੇ ਲਈ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਆ। ਅੱਜ ਸਵੇਰੇ ਅਸੈਂਬਲੀ ਦੇ ਰਿਪਬਲਿਕਨਸ ਜੋ ਕੈਲੀਫੋਰਨੀਆ ਦੇ ਹੈਗੇ ਆ, ਉਹ ਅਮਰੀਕਨ ਰਿਵਰ ਦੇ ਲਾਗੇ ਇਕੱਠੇ ਹੋਏ, ਤੇ ਜੋ ਉੱਥੇ ਲੈਵੀ ਆ ਉਹਦੇ ਲਾਗੇ, ਤੇ ਉਹਨਾਂ ਨੇ ਇਹ ਕਿਹਾ ਵੀ ਸਟੇਟ ਨੂੰ ਹੁਣ ਵਾਟਰ ਸਟੋਰੇਜ ਦੇ ਲਈ ਕਾਫੀ ਕੁਝ ਸਾਨੂੰ ਇਨਵੈਸਟ ਕਰਨਾ ਚਾਹੀਦਾ ਆ। ਵੀ ਜੋ ਪਾਣੀ ਵੇਸਟ ਹੋ ਰਿਹਾ ਆ, ਉਹਨਾਂ ਨੇ ਮੀਡੀਆ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ। ਇਹ ਫੇਲਡ ਲੀਡਰਸ਼ਿਪ ਹੈਗੀ ਆ। ਅਸੈਂਬਲੀ ਦੇ ਮਿਨੋਰਟੀ ਲੀਡਰ ਗਾਲਾਗਾਰ, ਉਹਨਾਂ ਨੇ ਜੋ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਦੱਸਿਆ ਹੈਗਾ। ਜੀ ਬਿਲਕੁਲ। ਫਰੈਜ਼ਨੋ ਜਿਹੜੇ ਸਕੂਲ ਸਿਸਟਮ ਦੇ ਵਿੱਚ ਪੜ੍ਹਿਆ, ਇੱਥੇ ਯੂਨੀਵਰਸਿਟੀ 'ਚ ਪੜ੍ਹਿਆ, ਕੁਆਟਰਬੈਕ ਡੈਰਿਕ ਕਾਰ ਇੱਕ ਟਾਈਮ ਦੇ ਉੱਤੇ ਬੁਲਡੌਗਸ ਦੇ ਲਈ ਜਿਹੜਾ ਉਹ ਖੇਲਦਾ ਰਿਹਾ। ਜਿਹੜਾ ਲਾਸ ਵੇਗਸ ਰੇਡਰਸ ਦਾ ਕੁਆਟਰਬੈਕ ਰਿਹਾ ਸੀ, ਉਸ ਨੇ ਲਾਸ ਵੇਗਸ ਰੇਡਰਸ ਨੂੰ ਅਲਵਿਦਾ ਜਿਹੜਾ ਆ ਉਹ ਆਖ ਦਿੱਤਾ ਆ। ਸੋ ਵੈਲੀ ਦੇ ਵਿੱਚ ਮਸ਼ਹੂਰ ਇਹ ਕੁਆਟਰਬੈਕ ਡੈਰਿਕ ਕਾਰ, ਉਸ ਦਾ ਇਸ ਕਹਿ ਸਕਦੇ ਹਾਂ ਵੀ ਹੁਣ ਜਿਹੜੀ ਟੀਮ ਆ ਉਸ ਦੇ ਨਾਲ ਨਾਤਾ ਜਿਹੜਾ ਉਹ ਟੁੱਟ ਗਿਆ। ਪਿਛਲੇ ਇਸ ਸੀਜ਼ਨ ਦੇ ਪਿਛਲੀਆਂ ਜਿਹੜੀਆਂ 2 ਗੇਮਾਂ ਦੇ ਵਿੱਚ ਡੈਰਿਕ ਕਾਰ ਨੂੰ ਬੈਂਚ ਉੱਤੇ ਜਿਹੜਾ ਉਹ ਬਿਠਾ ਦਿੱਤਾ ਗਿਆ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਉਸ ਦੇ ਲਈ ਇੱਕ ਹਿਸਾਬ ਦੇ ਨਾਲ ਸੰਕੇਤ ਸੀਗਾ ਵੀ ਹੁਣ ਡੈਰਿਕ ਕਾਰ ਦਾ ਸਮਾਂ ਓਕਲੈਂਡ ਤੇ ਲਾਸ ਵੇਗਸ ਰੇਡਰਸ ਜਿਹੜੀ ਆ ਉਸ ਦੇ ਨਾਲ ਖਤਮ ਹੋ ਚੁੱਕਾ। 9 ਸੀਜ਼ਨਸ ਇਸ ਟੀਮ ਦੇ ਨਾਲ ਜਿਹੜਾ ਬੁਲਡੌਗ ਡੈਰਿਕ ਕਾਰ, ਬੁਲਡੌਗ ਜਿਹੜੀ ਟੀਮ ਦਾ ਨਾਂ ਆ, ਉਹ ਇਸ ਦਾ ਜਿਹੜਾ ਉਹ ਮਜ਼ਿਆ ਹੋਇਆ ਖਿਡਾਰੀ ਆ, ਉਹ ਹੁਣ ਉੱਥੋਂ ਜਿਹੜਾ ਜਾਊਗਾ। ਹੁਣ ਦੇਖੋ ਅੱਗੇ ਕਿਹੜੀ ਟੀਮ ਦੇ ਲਈ
ਉਹ ਖੇਲਦਾ ਆ। ਪਿਛਲੇ ਸਤੰਬਰ ਦੇ ਵਿੱਚ ਬੈੱਡ ਬਾਥ ਤੇ ਬਿਯੋਂਡ ਨੇ ਅਨਾਉਂਸ ਕੀਤਾ ਸੀ ਵੀ ਉਹ ਆਪਣੇ 150 ਦੇ ਕਰੀਬ ਜੋ ਉਹਨਾਂ ਦੇ ਸਟੋਰ ਆ ਲੋ ਪ੍ਰੋਡਿਊਸਿੰਗ ਸਟੋਰ ਉਹਨਾਂ ਨੂੰ ਸ਼ਟ ਡਾਊਨ ਕਰਨ ਜਾ ਰਹੇ ਆ ਤੇ 20% ਆਪਣੇ EMPLOYEES ਨੂੰ ਕੱਟ ਕਰਨ ਜਾ ਰਹੇ ਆ। ਅੱਜ ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਵੀ ਕੈਲੀਫੋਰਨੀਆ ਦੇ ਵਿੱਚ 3 ਸਟੋਰ ਉਹ ਬੰਦ ਕਰਨ ਜਾ ਰਹੇ ਆ। ਸੈਨੋਜ਼ੇ ਦੇ ਵਿੱਚ 5353 ਅਲਮੀਡਨ ਐਕਸਪ੍ਰੈਸਵੇ ਦੇ ਉੱਤੇ ਆ। ਐਂਟੀਓਕ ਲੋਕੇਸ਼ਨ ਦੇ ਵਿੱਚ 5719 ਲੋਨ ਟਰੀ ਵੇ ਦੇ ਉੱਤੇ ਤੇ ਬਲੇਹੋ ਦੇ ਵਿੱਚ 105 ਪਲਾਜ਼ਾ ਡਰਾਈਵ ਦੇ ਉੱਤੇ। ਸੋ ਇਹ 3 ਸਟੋਰ ਕੈਲੀਫੋਰਨੀਆ ਦੇ ਵਿੱਚ ਬੰਦ ਹੋਣਗੇ। ਜੀ ਹਰਜੋਤ ਸਿੰਘ ਜੀ, ਕੰਜ਼ਿਊਮਰ ਪ੍ਰਾਈਸਿਸ CPI ਇੰਡੈਕਸ ਜਿਹੜਾ ਉਸ ਦੀਆਂ ਰਿਪੋਰਟ ਅੱਜ ਆਈਆਂ ਸੀਗੀਆਂ, ਜਿਹਦਾ ਕੱਲ ਆਪਾਂ ਦੱਸਿਆ ਸੀਗਾ ਵੀ ਵਾਲ ਸਟਰੀਟ ਮੰਨ ਰਿਹਾ ਸੀਗਾ ਵੀ ਡਾਓ ਜੋਨਸ ਵੀ 0.1% ਮਹਿੰਗਾਈ ਘਟੂਗੀ ਤੇ ਉਹਨਾਂ ਹੀ ਲੈਵਲਸ ਦੇ ਉੱਤੇ ਜਿਹੜੀ ਮਹਿੰਗਾਈ ਆ ਨਵੰਬਰ ਮਹੀਨੇ ਦੇ ਮੁਕਾਬਲੇ ਦਸੰਬਰ ਦੇ ਵਿੱਚ 0.1% ਜਿਹੜੀ ਉਹ ਘਟੀ ਆ। ਤੇ ਪਰ ਐਨੂਅਲ ਬੇਸਿਸ ਦੇ ਵਿੱਚ ਦੇਖਿਆ ਜਾਵੇ ਦਸੰਬਰ ਟੂ ਦਸੰਬਰ ਕੰਪੇਅਰ ਕੀਤਾ ਜਾਵੇ ਤਾਂ 6.5% ਮਹਿੰਗਾਈ ਪਿਛਲੇ ਸਾਲ ਦੇ ਨਾਲੋਂ ਵੱਧ ਜਿਹੜੀ ਹੋ ਰਹੀ ਹੈ, ਜਿਸ ਦੇ ਵਿੱਚ ਕੋਰ ਪ੍ਰਾਈਸਿਸ 5.7% ਉਹ ਵੱਧ ਰਹੀਆਂ ਆ। ਇਨਫਲੇਸ਼ਨ ਦੀ ਇਹ ਠੀਕ ਠਾਕ ਰਿਪੋਰਟ ਆਉਣ ਦੇ ਨਾਲ ਅੱਜ ਮਾਰਕੀਟ ਦੇ ਉੱਤੇ ਵਿੱਚ ਕੋਈ ਬਹੁਤੀ ਤੜਥੱਲੀ ਜਿਹੜੀ ਆ ਉਹ ਨਹੀਂ ਮਚੀ। ਇਨਫੈਕਟ ਜਿਹੜੇ ਮਾਰਕੀਟ ਦੇ ਨੰਬਰਸ ਜੇ ਦੱਸਦੇ ਜਾਈਏ, ਡਾਓ ਜੋਨਸ ਅੱਜ 217 ਪੁਆਇੰਟ ਵੱਧ ਕੇ ਬੰਦ ਹੋਇਆ 34,190 ਤੇ। S&P ਵੀ ਜਿਹੜਾ 14 ਪੁਆਇੰਟ ਵਧਿਆ 3983 ਤੇ ਨੈਸਡੈਕ 70 ਪੁਆਇੰਟ ਵੱਧ ਕੇ 11,001 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ ਵੱਧ ਰਿਹਾ ਆ, $1,900 ਪ੍ਰਤੀ ਆਉਂਸ ਦੇ ਉੱਤੇ ਪਹੁੰਚ ਗਿਆ ਆ। ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ। 10 ਈਅਰ ਯੀਲਡ 3.46% ਦੇ ਉੱਤੇ ਰਹੀ ਆ। ਬਿਟਕੋਇਨ 18,810 ਤੇ ਇਥੀਰੀਅਮ $1,408 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ ਰਹੇ ਆ। $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 17 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹਾਸੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।